ਅੱਜ ਦੀਆਂ ਖਬਰਾਂ ਵੱਲ ਆਈਏ। ਜਿਸ ਤਰ੍ਹਾਂ ਆਪਾਂ ਸਵੇਰੇ ਤੁਹਾਨੂੰ ਦੱਸਿਆ ਸੀ ਵੀ ਚਾਈਨਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਮੁਜ਼ਾਹਰੇ ਆ ਉਹ ਹੋ ਰਹੇ ਆ ਕੋਵਿਡ ਨੂੰ ਲੈ ਕੇ, ਕਿਉਂਕਿ ਚਾਈਨਾ ਦੀ ਸਰਕਾਰ ਨੇ ਕੁਝ ਸ਼ਹਿਰਾਂ ਦੇ ਵਿੱਚ ਪੂਰੀ ਤਰ੍ਹਾਂ ਲੋਕਡਾਊਨ ਕਰਤਾ ਸੀ ਤੇ ਗਲੋਬਲ ਇਕਨੋਮੀ ਨੂੰ ਲੈ ਕੇ ਵੀ ਜਿਹੜੀ ਜਗ੍ਹਾ ਦੇ ਉੱਤੇ ਲੋਕ ਕੰਮ ਕਰਦੇ ਉਹਨਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਤੇ ਪਿਛਲੇ ਦਿਨਾਂ 'ਚ ਇੱਕ ਅਪਾਰਟਮੈਂਟ ਨੂੰ ਵੀ ਅੱਗ ਲੱਗ ਗਈ ਸੀ, ਜਿਹਦੇ ਨਾਲ 10 ਜਣਿਆਂ ਦੀ ਮੌਤ ਹੋ ਗਈ ਸੀ। ਸੋ ਉਹ ਪ੍ਰੋਟੈਸਟ ਹੁਣ ਚਾਈਨਾ ਤੋਂ ਸ਼ੁਰੂ ਹੋ ਕੇ ਪੂਰੀ ਦੁਨੀਆ ਦੇ ਵਿੱਚ ਫੈਲ ਗਏ ਹੈਗੇ ਆ। ਸਾਰੀ ਦੁਨੀਆ ਦੇ ਵਿੱਚ ਲੋਕ ਜੋ ਚਾਈਨੀਜ਼ ਮੂਲ ਦੇ ਆ ਉਹ ਚਾਈਨਾ ਦੀ ਐਮਬੈਸੀ ਦੇ ਅੱਗੇ ਕੋਈ ਫੁੱਲ ਰੱਖ ਰਿਹਾ, ਕੋਈ ਪ੍ਰੋਟੈਸਟ ਕਰ ਰਿਹਾ। ਸੋ ਇਹ ਕਾਫੀ ਜ਼ਿਆਦਾ ਜਿਹੜਾ ਪ੍ਰੋਟੈਸਟ ਦਾ ਫੈਲ ਗਿਆ ਆ ਤੇ ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕਹਿੰਦੇ ਆ ਵੀ ਹਜੇ ਅਸੀਂ ਸੋਚ ਕੇ ਇਹਦੇ ਬਾਰੇ ਬਿਆਨਬਾਜ਼ੀ ਦੇਵਾਂਗੇ ਵੀ ਉੱਥੇ ਕੀ ਚੱਲ ਰਿਹਾ ਹੈਗਾ। ਆਲਦੋ ਸਵੇਰੇ ਵਾਈਟ ਹਾਊਸ ਨੇ ਇਹ ਜਿਹੜੀ ਟਿੱਪਣੀ ਜ਼ਰੂਰ ਕਰ ਦਿੱਤੀ ਸੀ, ਕਹਿੰਦੇ ਵੀ ਪ੍ਰੋਟੈਸਟ ਕਰਨਾ ਹਰ ਇੱਕ ਦਾ ਅਧਿਕਾਰ ਆ, ਪੀਸਫੁਲ ਪ੍ਰੋਟੈਸਟ ਜਿਹੜਾ ਕਿਤੇ ਵੀ ਕੋਈ ਵੀ ਕਰ ਸਕਦਾ ਆ। ਉਧਰ ਬਾਈਡਨ ਹੁਣਾਂ ਨੇ ਕਾਂਗਰਸ ਨੂੰ ਗੁਹਾਰ ਲਾਈ ਆ ਵੀ ਜਿਹੜਾ ਰੇਲਵੇ ਸ਼ਟਡਾਊਨ ਹੋਣ ਦੇ ਕਿਆਸ ਰਾਹੀਂ ਇੱਕ ਵਾਰੀ ਫੇਰ ਬਣ ਰਹੀਆਂ 9 ਦਸੰਬਰ ਤੋਂ, ਉਸ ਨੂੰ ਲੈ ਕੇ ਕਾਂਗਰਸ ਆ ਕੋਈ ਲੈਜਿਸਲੇਸ਼ਨ ਪਾਸ ਕਰੇ। ਕਹਿੰਦੇ ਵੀ ਜੇ ਲਾਅ ਮੇਕਰਸ ਇਸ ਦੇ ਉੱਤੇ ਐਕਟ ਨਹੀਂ ਕਰਦੇ ਤਾਂ ਇਕਨੋਮੀ ਦੇ ਉੱਤੇ ਇਸ ਦਾ ਕਾਫੀ ਭੈੜਾ ਅਸਰ ਪੈ ਸਕਦਾ ਹੈਗਾ ਆ। ਉਹਨਾਂ ਨੇ ਆਖਿਆ ਵੀ ਕਾਂਗਰਸ ਇੱਕ ਬਿੱਲ ਪਾਸ ਕਰੇ ਜਿਸ ਦੇ ਨਾਲ ਜਿਹੜਾ ਟੈਂਟੇਟਿਵ ਐਗਰੀਮੈਂਟ ਆ ਰੇਲ ਰੋਡ ਵਰਕਰਸ ਤੇ ਆਪਰੇਟਰਸ ਉਹਨਾਂ ਨੂੰ ਜਿਹੜਾ ਤੁਰੰਤ ਦੇਣੀ ਉਹ ਅਡਾਪਟ ਜਿਹੜਾ ਉਹ ਹੋਵੇ ਤੇ ਜਿਹੜਾ ਨੈਸ਼ਨਲ ਰੇਲ ਸ਼ਟਡਾਊਨ ਆ ਜਿਸ ਦੇ ਨਾਲ ਬਹੁਤ ਭੈੜਾ ਅਸਰ ਹੋ ਸਕਦਾ ਆ, ਉਹ ਸ਼ਟਡਾਊਨ ਹੋਣ ਤੋਂ ਜਿਹੜਾ ਉਹ ਬਚੇ। ਜਾ ਰਹੇ ਸਪੀਕਰ ਨੈਂਸੀ ਪਲੋਸੀ ਉਹਨਾਂ ਨੇ ਬਾਈਡਨ ਹੁਣਾਂ ਦੀ ਇਸ ਕਾਲ ਦੇ ਉੱਤੇ ਕਿਹਾ ਆ ਵੀ ਇਸ ਹਫਤੇ ਹਾਊਸ ਦੇ ਵਿੱਚ ਜਿਹੜਾ ਟੈਂਟੇਟਿਵ ਐਗਰੀਮੈਂਟ ਆ ਉਸ ਬਿੱਲ ਦੇ ਉੱਤੇ ਜਿਹੜੀ ਵੋਟ ਆ ਉਹ ਕਰਵਾਈ ਜਾਊਗੀ। ਇਸ ਦੇ ਵਿੱਚ ਕੋਈ ਪੋਇਜ਼ਨ ਪਿਲ ਜਾਂ ਚੇਂਜਸ ਜਿਹੜੇ ਉਹ ਨਹੀਂ ਹੋਣਗੇ ਜਿਹੜੀਆਂ ਨੈਗੋਸ਼ੀਏਟਿਡ ਟਰਮਸ ਹੋਈਆਂ ਆ ਉਸ ਦੇ ਮੁਤਾਬਕ, ਤੇ ਬਾਅਦ ਦੇ ਵਿੱਚ ਇਸ ਨੂੰ ਜੇ ਪਾਸ ਹੁੰਦਾ ਤਾਂ ਫਿਰ ਸੈਨੇਟ ਦੇ ਵਿੱਚ ਘੱਲ ਦਿੱਤਾ ਜਾਊਗਾ। ਬਾਈਡਨ ਉਹਨਾਂ ਨੇ ਲੇਬਰ ਸਕੱਤਰ ਮਾਰਟੀ ਵਾਲਸ਼ ਤੇ ਐਗਰੀਕਲਚਰ ਸਕੱਤਰ ਟਾਮ ਵਿਲਸੈਕ ਤੇ ਟਰਾਂਸਪੋਰਟੇਸ਼ਨ ਦੇ ਸਕੱਤਰ ਪੀਟ ਬਿਊਟੀਜੇਜ ਉਹਨਾਂ ਨੂੰ ਕਿਹਾ ਆ ਵੀ ਤੁਸੀਂ ਲੇਬਰ ਲੀਡਰ ਤੇ ਮੈਨੇਜਮੈਂਟ ਦੇ ਦੌਰਾਨ ਉਹਨਾਂ ਦੇ ਨਾਲ ਜਿਹੜੇ ਉਹ ਟੱਚ ਦੇ ਵਿੱਚ ਰਹੋ, ਗੱਲਬਾਤ ਦੇ ਵਿੱਚ ਰਹੋ, ਤਾਂ ਜੋ ਇਹ ਜਿਹੜਾ ਡਿਸਪਿਊਟ ਵੱਧ ਰਿਹਾ ਆ ਉਸ ਨੂੰ ਹੱਲ ਕਰਨ ਵੱਲ ਵੱਧ ਸਕੀਏ। ਜੀ ਬਿਲਕੁਲ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਆ ਵੀ ਜੇ ਰੇਲ ਸ਼ਟਡਾਊਨ ਹੋ ਗਈ ਇਹਦੇ ਨਾਲ ਸਾਡੀ ਇਕਨੋਮੀ ਡਿਵਾਸਟੇਟ ਹੋ ਜਾਊਗੀ, ਬਹੁਤ ਬੁਰੀ ਤਰ੍ਹਾਂ ਇਹਦਾ ਅਸਰ ਪਊਗਾ। ਬਹੁਤ ਸਾਰੀਆਂ ਇੰਡਸਟਰੀਜ਼ ਯੂਐਸਏ ਦੇ ਵਿੱਚ ਆ ਉਹ ਸ਼ਟਡਾਊਨ ਹੋ ਜਾਊਗੀਆਂ। ਸੋ ਇਹ ਦੇਖਦੇ ਆ ਵੀ ਹੁਣ ਇਹਦਾ ਕਿੰਨਾ ਕੁ ਅਸਰ ਹੁੰਦਾ ਹੈਗਾ। ਅਗਲੇ ਖਬਰ ਵੱਲ ਚੱਲੀਏ ਤੇ ਇਹ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਇੱਕ ਐਕਸ ਕੌਪ ਸੀ, ਉਸਨੇ ਸ਼ੂਟ ਆਊਟ ਕੀਤੀ ਕੈਟ ਫਿਸ਼ਿੰਗ ਟੀਨ ਗਰਲ ਤੇ ਉਹਦੀ ਜਿਹੜੀ ਆ ਜੋ ਫੈਮਿਲੀ ਨੂੰ ਮਾਰ ਦਿੱਤਾ ਗਿਆ ਸੀ। ਆਸਟਨ ਲੀ ਐਡਵਰਡ 28 ਸਾਲਾਂ ਆਪਣੀ ਫੈਮਿਲੀ ਦੇ ਘਰ ਨੂੰ ਅੱਗ ਲਾਉਣ ਵਾਲਾ ਸੀਗਾ ਰਿਵਰਸਾਈਡ ਕੈਲੀਫੋਰਨੀਆ 'ਚ, ਤੇ ਉਹ ਤੋਂ ਬਾਅਦ ਜੋ ਪੁਲਿਸ ਵਾਲੇ ਉਸਨੂੰ ਲੱਭ ਵੀ ਰਹੇ ਸੀ, ਪਿੱਛਾ ਵੀ ਕਰ ਰਹੇ ਸੀ। ਇਹ ਕਹਿੰਦੇ ਵੀ ਨਾਰਥ ਚੈਸਟਫੀਲਡ ਵਰਜੀਨੀਆ ਦੇ ਵਿੱਚ ਰਹਿੰਦਾ ਸੀ ਤੇ ਇਸ ਲੜਕੀ ਨੂੰ ਆਨਲਾਈਨ ਵੀ ਮਿਲਿਆ ਸੀਗਾ। ਤੇ ਉਹ ਤੋਂ ਬਾਅਦ ਘਰ ਦੇ ਵਿੱਚ 3 ਫੈਮਿਲੀ ਦੇ ਮੈਂਬਰਸ ਆ ਜੋ ਉਹਨਾਂ ਦੀਆਂ ਬੋਡੀਜ਼ ਵੀ ਲੱਭੀਆਂ ਹੈਗੀਆਂ ਆ। ਮਾਰਕ ਵਿੰਨਿਕ 69 ਸਾਲਾਂ ਦਾ, ਉਹਦੀ ਵਾਈਫ ਸ਼ੈਰੀ ਵਿੰਨਿਕ 65 ਦੀ, ਤੇ ਜੋ ਲੇਡੀ ਸੀਗੀ ਉਹਦੀ ਮਦਰ 38 ਸਾਲਾਂ ਦੀ। ਜੀ ਇਹ ਬਿਲਕੁਲ ਰਿਵਰ ਸਾਈਡ ਦੇ ਵਿੱਚ ਜਿਹੜੇ ਮਰਡਰਸ ਹੋਏ ਆ, ਵਰਜੀਨੀਆ ਦਾ ਜਿਹੜਾ ਬੰਦਾ ਆ ਉਸ ਦੇ ਉੱਤੇ ਇਹ ਦੋਸ਼ ਆ ਉਹ ਹੁਣ ਲੱਗ ਰਹੇ ਆ ਕੈਟ ਫਿਸ਼ਿੰਗ ਦੇ ਤੇ ਪਰਿਵਾਰ ਨੂੰ ਜਿਹੜੇ ਉਸ ਦੇ ਵਿੱਚ ਮਾਰਨ ਦੇ।